ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਅੱਜ ਬਲਤੇਜ ਪੰਨੂ। ਤੇ ਅੱਜ 3 ਅਕਤੂਬਰ 2016 ਬਲਤੇਜ ਪੰਨੂ ਜੀ ਦੱਸਣਗੇ ਕਿ ਪੰਜਾਬ ਦੇ ਵਿੱਚ ਜੋ ਘਟਨਾਵਾਂ ਘਟਦੀਆਂ ਨੇ ਉਸ ਦੇ ਪਿੱਛੇ ਕੀ ਹੁੰਦਾ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫ਼ੋਨ ਨੰਬਰ 4082722500, ਜੋ ਇੰਸ਼ੋਰੈਂਸ ਕਰ ਦਿੰਦੇ ਜੀ ਆਟੋ, ਹੋਮ, ਲਾਈਫ, ਹੈਲਥ, ਟੈਕਸੀ, ਟਰੱਕ, ਹੋਟਲ, ਮੋਟਲ, ਫਾਰਮ, ਵਰਕਰਸ ਕੰਪ ਤੇ ਰੈਸਟੋਰੈਂਟ ਦੀ। ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜ਼ੇ ਤੋਂ, ਗੁਰਦੀਪ ਸਿੰਘ ਪਿਰਦੀ ਕਲੋਬਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਦੇ ਪਰਿਵਾਰ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਟੈਨਸ਼ਨ ਵਧੀ ਹੋਈ ਆ, ਤੇ ਉਸ ਟੈਨਸ਼ਨ ਨੂੰ ਘਟਾਉਣ ਲਈ ਕੋਈ ਥੋੜੀ ਬਹੁਤੀ ਗੱਲਬਾਤ ਹੋਈ ਆ? ਭਾਰਤ ਤੇ ਪਾਕਿਸਤਾਨ ਨੇ ਜੀ ਆਪੋ ਆਪਣੇ ਜਿਹੜੇ ਇਹਨਾਂ ਦੇ NSA ਹੈਗੇ ਨੇ ਜੀ, ਕੌਮੀ ਸੁਰੱਖਿਆ ਸਲਾਹਕਾਰ, ਇਹਨਾਂ ਦੇ ਉੱਤੇ ਗੱਲਬਾਤ ਦੇ ਦੌਰਾਨ ਹੋਈ ਆਪਸੀ ਤਣਾਅ ਘਟਾਉਣ ਦੇ ਵਾਸਤੇ ਜਿਹੜਾ ਜੀ ਉਹ ਰਾਜੀ ਹੋਏ ਨੇ। ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਵਾਲੇ ਸਲਾਹਕਾਰ ਸਰਤਾਜ ਅਜੀਜ਼ ਹੋਰਾਂ ਨੇ ਇਹਦੀ ਪੁਸ਼ਟੀ ਜਿਹੜੀ ਆ ਜੀ ਉਹ ਕੀਤੀ ਆ। ਉਰੀ ਹਮਲੇ ਤੇ ਇਹਦੇ ਜਵਾਬ ਦੇ ਵਿੱਚ ਭਾਰਤ ਦੇ ਵੱਲੋਂ ਕੀਤਾ ਗਿਆ ਸਰਜੀਕਲ ਆਪਰੇਸ਼ਨ, ਇਹਦੇ ਤੋਂ ਬਾਅਦ ਸਿਖਰਲੇ ਪੱਧਰ ਦੇ ਉੱਤੇ ਇਹ ਕਾਇਮ ਹੋਇਆ ਪਹਿਲਾ ਰਾਬਤਾ ਸੀਗਾ ਜੀ। ਅਜੀਜ਼ ਨੇ ਇਹ ਕਿਹਾ ਜੀ ਕਿ ਦੋਵਾਂ ਮੁਲਕਾਂ ਦੇ ਦਰਮਿਆਨ ਅਸਲ ਕੰਟਰੋਲ ਰੇਖਾ ਦੇ ਉੱਤੇ ਹਾਲੀਆ ਤਣਾਅ ਤੋਂ ਬਾਅਦ ਭਾਰਤ ਦੇ ਕੌਮੀ ਸਲਾਹਕਾਰ ਅਜੀਤ ਡੋਵਾਲ ਤੇ ਉਹਨਾਂ ਦੇ ਪਾਕਿਸਤਾਨੀ ਹਮਰੁਤਬਾ ਨਾਸਿਰ ਜੰਜੂਆ ਦੇ ਵਿਚਕਾਰ ਇਹ ਰਾਬਤਾ ਜਿਹੜਾ ਜੀ ਉਹ ਕਾਇਮ ਹੋਇਆ। ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਦੌਰਾਨ ਦੋਵਾਂ ਧਿਰਾਂ ਨੇ LOC ਦੇ ਉੱਤੇ ਤਣਾਅ ਘਟਾਉਣ ਦੀ ਹਾਮੀ ਭਰੀ ਆ। ਬੀਤੇ ਹਫ਼ਤੇ ਭਾਰਤੀ ਫੌਜ ਨੇ ਜਿਹੜੇ LOC ਦੇ ਨੇੜੇ ਮਕਬੂਜ਼ਾ ਕਸ਼ਮੀਰ ਦੇ ਵਿੱਚ 7 ਥਾਵਾਂ ਦੇ ਉੱਤੇ ਸਰਜੀਕਲ ਆਪਰੇਸ਼ਨ ਕਰਕੇ ਦਹਿਸ਼ਤਗਰਦਾਂ ਦੇ ਲਾਂਚ ਪੈਡ ਨੂੰ ਨਿਸ਼ਾਨਾ ਜਿਹੜਾ ਜੀ ਉਹ ਬਣਾਇਆ ਸੀਗਾ, ਔਰ ਇਸ ਤੋਂ ਬਾਅਦ ਦੋਵਾਂ ਮੁਲਕਾਂ ਦੇ ਵਿਚਾਲੇ ਤਣਾਅ ਜਿਹੜਾ ਉਹ ਪੈਦਾ ਹੋ ਗਿਆ ਸੀਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਹਾਲੀਆ ਅਮਰੀਕਾ ਦੌਰੇ ਦੇ ਬਾਰੇ ਗੱਲ ਕਰਦਿਆਂ ਅਜੀਜ਼ ਨੇ ਕਿਹਾ ਕਿ ਸ਼ਰੀਫ ਨੇ ਇਸ ਮੌਕੇ ਜਿਹੜੇ ਵਿਸ਼ਵ ਦੇ ਆਗੂ ਨੇ ਉਹਨਾਂ ਨੂੰ ਸਰਹੱਦੀ ਤਣਾਅ ਬਾਰੇ ਜਾਣਕਾਰੀ ਜਿਹੜੀ ਆ ਜੀ ਉਹ ਦਿੱਤੀ ਆ। ਉਧਰ ਇਸਲਾਮਾਬਾਦ ਦੇ ਵਿੱਚ ਜਿਹੜੀਆਂ ਪਾਕਿਸਤਾਨ ਦੀਆਂ ਸਿਆਸੀ ਪਾਰਟੀਆਂ ਨੇ ਵੱਖ-ਵੱਖ, ਉਹਨਾਂ ਨੇ ਚੇਤਾਵਨੀ ਇਹ ਦਿੱਤੀ ਹੈ ਕਿ ਜੇ ਭਾਰਤ ਨੇ ਇੱਕ ਪਾਸੜ ਤੌਰ ਦੇ ਉੱਤੇ ਸਿੰਧੂ ਪਾਣੀ ਸਮਝੌਤਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਇਹਨੂੰ ਇੱਕ ਹਮਲੇ ਦੀ ਕਾਰਵਾਈ ਵਜੋਂ ਜਿਹੜਾ ਜੀ ਉਹ ਲਿਆ ਜਾਊਗਾ। ਇਹਦੇ ਨਾਲ ਹੀ ਉਹਨਾਂ ਨੇ ਬਲੋਚਿਸਤਾਨ ਦੇ ਵਿੱਚ ਭਾਰਤ ਦੇ ਕਥਿਤ ਦਖਲ ਦੀ ਨਿਖੇਧੀ ਵੀ ਜਿਹੜੀ ਹੈ ਜੀ ਉਹ ਕੀਤੀ ਹੈ। ਇਹ ਬਹੁਤ ਬੜੀਆਂ ਗੱਲਾਂ ਨੇ, ਪਰ ਦੋਵਾਂ ਮੁਲਕਾਂ ਦੇ ਵਿਚਾਲੇ ਜਿਹੜਾ ਤਣਾਅ ਨੂੰ ਘਟਾਉਣ ਦੇ ਵਾਸਤੇ ਜਿਹੜੀ ਗੱਲਬਾਤ ਹੋਈ ਹੈ, ਇਹਨੂੰ ਇੱਕ ਪੋਜ਼ਿਟਿਵ ਜਿਹੜਾ ਜੀ ਉਹ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਕਿ ਕਮ ਸੇ ਕਮ ਗੱਲਬਾਤ ਜਿਹੜੀ ਹੈ ਜੀ ਉਹ ਇੱਥੇ ਬੰਦ ਨਹੀਂ ਹੋਈ। ਬਿਲਕੁਲ ਜੀ, ਥੋੜੀ ਰਾਹਤ ਮਿਲੀ ਆ ਲੋਕਾਂ ਨੂੰ, ਸਰਹੱਦੀ ਪਿੰਡਾਂ ਨੂੰ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸਿਕੰਦਰ ਮਲੂਕਾ ਤੇ ਜਨਮੇਜਾ ਸਿੰਘ ਸੇਖੋਂ ਦੀ। ਇਹ ਆਮੋ ਸਾਹਮਣੇ ਹੋ ਗਏ ਜੀ ਕਿ ਦੋਨੋਂ ਕੈਬਨਿਟ ਮੰਤਰੀ ਨੇ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਜਿਹੜੇ ਨਵੇਂ ਬੜੇ ਨੇ ਸੇਵਾ ਕੇਂਦਰ, ਉਸ ਮਾਮਲੇ ਦੇ ਵਿੱਚ ਇਹ ਜਿਹੜੇ ਆ ਜੀ ਉਹ ਆਮੋ ਸਾਹਮਣੇ ਹੋਏ ਆ। ਅਸਲ ਦੇ ਵਿੱਚ ਇਹ ਜਿਹੜੇ ਸੇਵਾ ਕੇਂਦਰ ਨੇ ਜੀ, ਇਹ ਡ੍ਰੀਮ ਪ੍ਰੋਜੈਕਟ ਹੈ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦਾ, ਔਰ ਪੰਜਾਬ ਸਰਕਾਰ ਨੇ ਇਹ ਰਾਜ ਭਰ ਦੇ ਵਿੱਚ 2146 ਸੇਵਾ ਕੇਂਦਰ ਬਣਾਏ ਨੇ। ਇਹਦੇ ਵਿੱਚੋਂ ਸ਼ਹਿਰਾਂ 'ਚ ਇਹ 399 ਤੇ ਪੇਂਡੂ ਖੇਤਰਾਂ ਦੇ ਵਿੱਚ ਕੋਈ 1758 ਜਿਹੜੇ ਆ ਉਹ ਕੇਂਦਰ ਬਣਾਏ ਗਏ ਨੇ। ਇਹਨਾਂ ਦੇ ਉੱਤੇ ਤਕਰੀਬਨ 500 ਕਰੋੜ ਰੁਪਏ ਦੀ ਲਾਗਤ ਆਈ ਹੈ। ਹੋਇਆ ਇਹ ਆ ਕਿ ਰਾਮਪੁਰਾ ਫੂਲ ਹਲਕੇ ਦੇ ਵਿੱਚ ਜਦੋਂ ਇਹਦਾ ਉਦਘਾਟਨ ਕੀਤਾ ਗਿਆ ਤਾਂ ਸਿਕੰਦਰ ਸਿੰਘ ਮਲੂਕਾ ਨੂੰ ਇਹ ਲੱਗਿਆ ਜੀ ਕਿ ਇਹਦੇ ਵਿੱਚ ਖਾਮੀਆਂ ਬੜੀਆਂ ਨੇ, ਜਿੰਨੇ ਪੈਸੇ ਇਹਦੇ ਉੱਤੇ ਖਰਚ ਕੀਤੇ ਗਏ ਆ ਉਹਨੇ ਲੱਗੇ ਨੇਗੇ, ਕੰਸਟਰਕਸ਼ਨ ਮਾੜੀ ਆ, ਖੁੱਲਣ ਤੋਂ ਪਹਿਲਾਂ ਤਰੇੜਾਂ ਜਿਹੜੀਆਂ ਜੀ ਉਹ ਆਈ ਜਾਂਦੀਆਂ ਨੇ। ਤਾਂ ਸਿਕੰਦਰ ਸਿੰਘ ਮਲੂਕਾ ਹੋਰਾਂ ਨੇ ਜਿਹੜਾ ਜੀ ਇਹ ਸਵਾਲ ਉਠਾਤਾ ਕਿ ਇਹਦੀ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਕਿ ਪੈਸੇ ਜਿਹੜੇ ਇਹਦੇ ਵਿੱਚੋਂ ਖਾ ਪੀ ਤਾਂ ਨਹੀਂ ਲਏ। ਤੋਂ ਜਿਹੜੇ ਜਨਮੇਜਾ ਸਿੰਘ ਸੇਖੋਂ ਸੀਗੇ ਉਹ ਇਸ ਗੱਲ ਤੋਂ ਔਖੇ ਹੋ ਗਏ, ਕਹਿੰਦੇ ਜੀ ਕਿ ਇਉਂ ਇਲਜ਼ਾਮਬਾਜ਼ੀ ਤਾਂ ਨਹੀਂ ਲੱਗਣੀ ਚਾਹੀਦੀ ਸੀਗੀ, ਇਹ ਤਾਂ ਮੇਰੇ ਉੱਤੇ ਸਿੱਧਾ ਜਿਹੜਾ ਜੀ ਅਟੈਕ ਆ। ਉਹਨਾਂ ਕਿਹਾ ਕਿ ਸਿਕੰਦਰ ਸਿੰਘ ਮਲੂਕਾ ਹੋਰਾਂ ਨੂੰ ਜਨਤਕ ਤੌਰ ਤੇ ਉੱਤੇ ਇਹ ਗੱਲ ਨਹੀਂ ਸੀ ਉਠਾਉਣੀ ਚਾਹੀਦੀ, ਇਹ ਪਾਰਟੀ ਲੈਵਲ ਦੇ ਉੱਤੇ, ਸਰਕਾਰ ਲੈਵਲ ਤੇ ਗੱਲ ਉਠਾਉਣੀ ਚਾਹੀਦੀ ਸੀ। ਮੁੜ ਕੇ ਸਿਕੰਦਰ ਸਿੰਘ ਮਲੂਕਾ ਹੋਰੀ ਥੋੜਾ ਪਲਟ ਗਏ। ਉਹ ਕਹਿੰਦੇ ਮੈਂ ਜਨਮੇਜਾ ਸਿੰਘ ਸੇਖੋਂ ਉਹਨਾਂ ਦਾ ਨਾਂ ਥੋੜੀ ਲਿਆ, ਮੈਂ ਤਾਂ ਅਫਸਰਸ਼ਾਹੀ ਦੀ ਗੱਲ ਕੀਤੀ ਆ, ਜਿਹੜੀ ਅਫਸਰਸ਼ਾਹੀ ਨੇ ਇਹ ਗੜਬੜੀ ਜਿਹੜੀ ਇਹਦੀ ਕੀਤੀ ਆ। ਹੁਣ 500 ਕਰੋੜ ਰੁਪਈਆ ਖਰਚ ਹੋਇਆ ਹੋਵੇ ਤੇ ਕੱਲੀ ਅਫਸਰਸ਼ਾਹੀ ਜਿਹੜੀ ਆ ਥੋੜੀ ਢਕਾਰ ਸਕਦੀ ਆ। ਅਫਸਰਸ਼ਾਹੀ ਤਾਂ ਉਹੀ ਢਕਾਰੂਗੀ ਨਾ ਜਿਹਨੂੰ ਉੱਤੋਂ ਇਸ਼ਾਰਾ ਹੋਊਗਾ ਭਾਈ ਇੰਨੇ % ਜਿਹੜਾ ਉਹ ਸਾਡਾ, ਤੇ ਜੇ ਇੰਨੇ % ਕੋਈ ਕੱਲਾ ਲੈ ਗਿਆ
ਅਗਲੇ ਨੂੰ ਜਿਹੜਾ ਜੀ ਗਾਂ ਹਿੱਸਾ ਪੱਤੀ ਨਹੀਂ ਮਿਲਿਆ। ਹੁਣ ਸਵਾਲ ਤਾਂ ਉਠਾਉਣਾ ਨਾ ਜੀ, ਉਹਦਾ ਉਠਾਉਣਾ ਬਣਦਾ ਹੈ। ਬਿਲਕੁਲ ਜੀ, ਗੱਲ ਤੇ ਕੋਈ ਹੋ ਰਿਹਾ ਵਿੱਚੋਂ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਤੀਸਰੀ ਸੂਚੀ ਆ ਉਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ। ਬਿਲਕੁਲ ਜੀ, 2 ਸੂਚੀਆਂ ਹੁਣ ਤੱਕ ਜਿਹੜੀ ਹੈ ਜੀ ਉਹ ਆਮ ਆਦਮੀ ਪਾਰਟੀ ਜਾਰੀ ਕਰ ਚੁੱਕੀ ਹੈ। 32 ਉਮੀਦਵਾਰ ਜਿਹੜੇ ਆ ਜੀ ਉਹਦੇ ਚੋਣ ਮੈਦਾਨ ਦੇ ਵਿੱਚ ਹੈ। ਤੀਜੀ ਜਿਹੜੀ ਸੂਚੀ ਆ ਰਹੀ ਹੈ ਇਹਦੇ ਵਿੱਚ ਵੀ ਕੋਈ ਇੰਨੇ ਕੁ ਉਮੀਦਵਾਰ ਜਿਹੜੇ ਹੋਣ ਦੇ ਆਸਾਰ ਦੱਸੇ ਜਾ ਰਹੇ ਨੇ। 30 ਤੋਂ 35 ਉਮੀਦਵਾਰ ਜਿਹੜੇ ਆ ਜੀ ਇਹਦੇ ਵਿੱਚ ਹੋ ਸਕਦੇ ਨੇ। ਜਿਹੜੀ ਰਾਤੀ ਫਾਈਨਲ ਮੀਟਿੰਗ ਆ ਚੰਡੀਗੜ੍ਹ ਦੇ ਵਿੱਚ ਹੋਈ ਆ, ਪ੍ਰਚਾਰ ਕਮੇਟੀ ਦੇ ਮੁਖੀ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਜਿਹੜੇ ਇਹ ਸਾਰੇ ਹਾਜ਼ਰ ਸਨ। ਔਰ ਇਹਦੇ ਵਿੱਚ ਜਿਹੜੀ ਇਹਦੀ ਫਾਈਨਲ ਲਿਸਟ ਕੀਤੀ ਗਈ ਆ। ਬੋਚ ਕੇ ਪੈਰ ਜਿਹੜੀ ਹੈ ਜੀ ਉਹ ਧਰ ਰਹੀ ਹੈ ਆਮ ਆਦਮੀ ਪਾਰਟੀ, ਕਿਉਂਕਿ ਪਿਛਲੀ ਵਾਰੀ ਕੁਝ ਕੰਟਰੋਵਰਸੀ ਜਿਹੜੀ ਉਹ ਖੜੀ ਹੋਈ ਸੀਗੀ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਹਲਕੇ ਦੇ ਵਿੱਚ ਹਲਕੇ ਤੋਂ ਬਾਹਰਲਾ ਜਿਹੜਾ ਜੀ ਉਹ ਵਿਅਕਤੀ ਨਾ ਹੋਵੇ। ਦੂਜਾ ਜਿਹੜਾ ਜੀ ਇਹਦੇ ਵਿੱਚ ਉਚੇਚਾ ਧਿਆਨ ਜਿਹੜਾ ਇਹ ਰੱਖਿਆ ਜਾ ਰਿਹਾ ਹੈ ਕਿ ਯੂਥ ਨੂੰ ਵੱਧ ਤੋਂ ਵੱਧ ਟਿਕਟਾਂ ਜਿਹੜੀਆਂ ਜੀ ਉਹ ਦਿੱਤੀਆਂ ਜਾਣ। ਤੀਜੀ ਗੱਲ ਜਿਹੜੀ ਇਹਦੇ ਵਿੱਚ ਇਹ ਪਾਈ ਜਾ ਰਹੀ ਹੈ ਜੀ ਕਿ ਇਹਦੇ ਵਿੱਚ ਹਿੰਦੂ ਭਾਈਚਾਰੇ ਦੇ ਨਾਲ ਸੰਬੰਧਿਤ ਕੁਝ ਆਗੂ ਜਿਹੜੇ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣ, ਕਿਉਂਕਿ ਜਿਹੜੀਆਂ ਪਹਿਲੀਆਂ ਸੂਚੀ ਜਾਰੀ ਹੋਈਆਂ ਨੇ ਉਹਦੇ ਵਿੱਚ ਜਿਹੜੀ ਬਹੁ ਗਿਣਤੀ ਉਹ ਸਿੱਖ ਭਾਈਚਾਰੇ ਦੀ ਸੀ, ਜਿਨ੍ਹਾਂ ਨੂੰ ਟਿਕਟਾਂ ਜਿਹੜੀਆਂ ਜੀ ਉਹ ਦਿੱਤੀਆਂ ਗਈਆਂ ਨੇ। ਕਮੇਟੀ ਨੇ ਹਰੇਕ ਹਲਕੇ ਦੇ 5 ਉਮੀਦਵਾਰਾਂ ਦੇ ਨਾਵਾਂ ਦੇ ਉੱਤੇ ਚਰਚਾ ਕਰਨ ਤੋਂ ਬਾਅਦ ਜਿਹੜੀ ਹੈ ਜੀ ਇਹ ਚੋਣ ਕੀਤੀ ਆ। ਇਹ ਚੋਣ ਕਰ ਲਈ ਗਈ ਆ। ਇਹ ਸੂਚੀ ਹੁਣ ਦਿੱਲੀ ਜਿਹੜੀ ਆ ਜੀ ਉਹ ਚਲੇਗੀ ਆ। ਉੱਥੋਂ PAC ਜਿਹੜੀ ਆ ਜੀ ਉਹਦੇ ਵੱਲੋਂ ਅੰਤਿਮ ਮੋਹਰ ਇਹਦੇ ਉੱਤੇ ਲਾਈ ਜਾਊਗੀ। ਉੱਤੋਂ ਕੋਈ ਬਹੁਤੀ ਜਿਹੜੀ ਤੋੜ ਭੰਨ ਹੋਣ ਦੀ ਉਮੀਦ ਹੈ ਨੀ ਗੀ ਇਸ ਸੂਚੀ ਦੇ ਵਿੱਚ, ਕਿ ਉੱਤੋਂ ਕੋਈ ਕਾਂਟੀ ਸ਼ਾਂਟੀ ਜਾਂ ਫਿਰ ਕੋਈ ਚੇਂਜਸ ਜਿਹੜੀਆਂ ਜੀ ਉਹ ਕੀਤੀਆਂ ਜਾਣਗੀਆਂ। ਅਗਲੇ 2 ਕੁ ਦਿਨਾਂ ਦੇ ਵਿੱਚ ਜਿਹੜੀ ਹੈ ਜੀ ਇਹ ਨਵੀਂ ਸੂਚੀ ਜਾਰੀ ਹੋ ਜਾਣ ਦੀ ਉਮੀਦ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਜੇ 30 ਨਾਮ ਵੀ ਆਉਂਦੇ ਨੇ ਤੇ 32 ਤੇ 30 ਜਿਹੜੇ ਜੀ ਉਹ 62 ਉਮੀਦਵਾਰ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਹੋ ਜਾਣਗੇ। ਪਿਛਲੀ ਜਦੋਂ ਸੂਚੀ ਜਾਰੀ ਕੀਤੀ ਗਈ ਸੀ ਉਦੋਂ ਕੁਝ ਕੰਟਰੋਵਰਸੀ ਛਿੜੀ ਸੀ, ਜਿਹਦੀ ਕੰਟਰੋਵਰਸੀ ਕਰਕੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਵਾਦ ਵਿਵਾਦ ਜਿਹੜਾ ਜੀ ਉਹ ਸਾਰਾ ਹੋਇਆ। ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਵਿਵਾਦ ਤੋਂ ਬਾਅਦ ਇੱਕ ਵੱਡਾ ਫੈਸਲਾ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦਾ ਆਊਗਾ, ਚਾਹੇ ਉਹ ਸੂਚੀ ਵਾਲਾ ਹੀ ਹੈ। ਦੂਜੀ ਅਜੇ ਕਿਸੇ ਪਾਰਟੀ ਨੇ ਕੋਈ ਸੂਚੀ ਜਿਹੜੀ ਹੈ ਜੀ ਉਹ ਜਾਰੀ ਨਹੀਂ ਕੀਤੀ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸਰਹੱਦੀ ਪਿੰਡਾਂ ਦੀ, ਕਿ ਜਿਸ ਤਰ੍ਹਾਂ ਸਰਹੱਦੀ ਪਿੰਡਾਂ ਦੇ ਹਾਲਾਤ ਆ ਤੇ ਸਰਕਾਰੀ ਹੁਕਮਾਂ ਦੀ ਗੱਲ ਕੀਤੀ ਜਾ ਰਹੀ ਆ, ਇਹ ਸਾਰਾ ਕੁਝ ਭੰਬਲ ਭੂਸੇ 'ਚ। ਐਕਚੁਅਲੀ ਜੇ ਆਪਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗੱਲ ਜਿਹੜੀ ਹੈ ਜੀ ਉਹ ਕਰਦੇ ਆ ਰਹੇ ਹਾਂ ਕਿ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਹਾਲਾਤ ਜਿਹੜੇ ਜੀ ਉਹ ਕਿਹੋ ਜਿਹੇ ਨੇ। ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਹੈ ਜੀ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਨੂੰ ਖਾਲੀ ਕਰਾਉਣ ਦੇ ਹੁਕਮਾਂ ਦੇ ਵਿੱਚ ਸੋਧ ਬਾਰੇ ਜਿਹੜਾ ਅਨਿਸ਼ਚਿਤਤਾ ਵਾਲਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ। ਪੰਜਾਬ ਸਰਕਾਰ ਨੇ ਮੋਦੀ ਸਰਕਾਰ ਦੇ ਹੁਕਮਾਂ ਦੇ ਉੱਤੇ ਸਰਹੱਦ ਦੇ 10 ਕਿਲੋਮੀਟਰ ਦੇ ਘੇਰੇ ਦੇ ਵਿੱਚ ਆਉਂਦੇ ਪਿੰਡ ਖਾਲੀ ਕਰਨ ਦੇ ਹੁਕਮ ਤਾਂ ਚਾੜ ਦਿੱਤੇ, ਪਰ ਹੁਣ ਕੇਂਦਰ ਸਰਕਾਰ ਜਿਹੜੀ ਹੈ ਜੀ ਇਹਨਾਂ ਹੁਕਮਾਂ ਦੇ ਉੱਤੇ ਮੁੜ ਕੇ ਕਦੋਂ ਵਿਚਾਰ ਕਰੇਗੀ, ਇਹਦੇ ਬਾਰੇ ਭੰਬਲ ਭੂਸਾ ਜਿਹੜਾ ਜੀ ਉਹ ਬਣਿਆ ਹੋਇਆ। ਕੁਝ ਸੀਨੀਅਰ ਅਧਿਕਾਰੀ ਜਿਹੜੇ ਉਹ ਕਹਿੰਦੇ ਆ ਕਿ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਫਿਰੋਜ਼ਪੁਰ ਦੇ ਜ਼ਿਲ੍ਹਿਆਂ ਦੇ ਵਿੱਚ ਬਹੁਤੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀ ਉਹ ਆਪਣੇ ਘਰਾਂ ਤੋਂ ਬਾਹਰ ਨਹੀਂ ਆਏ। ਫਾਜ਼ਿਲਕਾ ਖੇਤਰ ਦੇ ਵਿੱਚ ਲੋਕਾਂ ਨੇ ਜ਼ਰੂਰ ਘਰਾਂ ਤੋਂ ਜਿਹੜੀ ਹੈ ਜੀ ਉਹ ਥੋੜੀ ਦੂਰੀ ਬਣਾਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਤਾਂ ਫਿਰਦੇ ਨੇ ਟਾਵੇਂ ਉਚੇਚੇ ਤੌਰ ਦੇ ਉੱਤੇ ਕੁਝ ਖਾਸ ਜਿਹੜੇ ਲੋਕਾਂ ਨੂੰ ਮਿਲਦੇ, ਆਮ ਲੋਕਾਂ ਨੂੰ ਨਹੀਂ, ਕਿਉਂਕਿ ਕੇਂਦਰ ਸਰਕਾਰ ਜਿਹੜੀ ਹੈ ਜੀ ਉਹ ਇਸ ਮਸਲੇ ਦੇ ਉੱਤੇ ਪੰਜਾਬ ਸਰਕਾਰ ਵੀ ਜਿਹੜੀ ਹੈ ਜੀ ਉਹ ਘਿਰਦੀ ਨਜ਼ਰ ਆ ਰਹੀ ਹੈ। ਕਿਉਂਕਿ ਪੰਜਾਬ ਸਰਕਾਰ ਨੇ ਕੇਂਦਰ ਦੀ ਸਰਕਾਰ ਨੂੰ ਖੁਸ਼ ਕਰਨ ਦੇ ਵਾਸਤੇ ਸਟੈਪ ਚੁੱਕਿਆ ਸੀਗਾ, ਉਲਟਾ ਪੈਂਦਾ ਦੀ ਉਹ ਨਜ਼ਰ ਆਉਂਦਾ। ਲੋਕਾਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਇਹ ਚਰਚਾ ਜਿਹੜਾ ਦੀ ਛਿੜਿਆ ਹੋਇਆ ਕਿ ਨਾ ਜੰਮੂ ਕਸ਼ਮੀਰ ਦੇ ਵਿੱਚ, ਨਾ ਰਾਜਸਥਾਨ ਦੇ ਵਿੱਚ, ਨਾ ਗੁਜਰਾਤ ਦੇ ਵਿੱਚ ਕਿਸੇ ਜਗ੍ਹਾ ਤੋਂ ਕੋਈ ਪਿੰਡ ਖਾਲੀ ਨਹੀਂ ਕਰਾਇਆ ਗਿਆ। ਪੰਜਾਬ ਦੇ ਪਿੰਡਾਂ 'ਚ ਆਫਤ ਜਿਹੜੀ ਹੈ ਜੀ ਉਹ ਵੱਡੀ ਕਿਹੜੀ ਆ ਗਈ ਸੀਗੀ। ਜਿਹੜੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਨੇ, ਜਿਨ੍ਹਾਂ ਕੋਲੇ ਗ੍ਰਹਿ ਮੰਤਰਾਲਾ ਵੀ ਹੈ, ਅਕਾਲੀ ਦਲ ਦੇ ਉਹ ਪ੍ਰਧਾਨ ਨੇ, ਉਹ ਬਿਲਕੁਲ ਚੁੱਪ ਕਰਕੇ ਬੈਠੇ ਨੇ। ਕਿਸੇ ਸਰਹੱਦੀ ਇਲਾਕੇ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਲੋਕਾਂ ਦਾ ਹਾਲ ਚਾਲ ਪੁੱਛਣ ਦੇ ਵਾਸਤੇ ਉਹ ਨਿਕਲੇ ਨਹੀਂ, ਨਾ ਉਹਨਾਂ ਦੀ ਕੋਈ ਕਿਸੇ ਕਿਸਮ ਦੀ ਕੋਈ ਸਰਗਰਮੀ ਜਿਹੜੀ ਹੈ ਜੀ ਉਹ ਨਜ਼ਰ ਆ ਰਹੀ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਹਾਕਮ ਧਿਰ ਨੂੰ ਘੇਰਨ ਦੇ ਵਾਸਤੇ ਜਿਹੜੀ ਹੈ ਜੀ ਉਹ ਲੱਗੀ ਹੋਈ ਆ ਇਸ ਇਸ਼ੂ ਦੇ ਉੱਤੇ। ਹੁਣ ਪ੍ਰਸ਼ਾਸਕੀ ਹਲਕੇ ਜਿਹੜੇ ਨੇ ਜੀ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਜਿਹੜਾ ਜੀ ਉਹ ਬਣਿਆ ਹੋਇਆ ਕਿ ਕਦੋਂ ਕੇਂਦਰ ਦੀ ਸਰਕਾਰ ਕੋਈ ਹੁਕਮ ਜਿਹੜਾ ਜਾਰੀ ਕਰੂਗੀ ਤੇ ਕਦੋਂ ਇਹ ਜਿਹੜਾ ਜੀ ਪੰਜਾਬ ਦੇ ਪਿੰਡਾਂ ਤੇ ਲਾਗੂ ਹੋਊਗਾ। ਇਹਦੇ ਉਲਟ
ਜਿਹੜੇ ਲੋਕ ਨੇ ਉਹ ਬੜੀ ਤੇਜ਼ੀ ਦੇ ਨਾਲ ਆਪਣੇ ਪਿੰਡਾਂ ਵੱਲ ਨੂੰ ਜਿਹੜਾ ਜੀ ਉਹ ਪਰਤ ਰਹੇ ਨੇ। ਜਿਵੇਂ ਉਹ ਸਮਾਨ ਲੈ ਕੇ ਗਏ ਸੀਗੇ ਉਵੇਂ ਹੀ ਉਹ ਸਮਾਨ ਲੈ ਕੇ ਜਿਹੜਾ ਜੀ ਉਹ ਜਾ ਰਹੇ ਨੇ। ਜਿਹੜੇ ਇਹ ਸਰਹੱਦੀ ਪਿੰਡ ਨੇ ਉਹਨਾਂ ਦੇ ਜਿਹੜੇ ਥਾਵਾਂ ਤੋਂ ਕੁਝ ਥਾਵਾਂ ਤੋਂ ਲੋਕ ਉੱਥੇ ਵੀ ਨੇ ਜਿੱਥੇ ਬਜ਼ੁਰਗ ਪਿੱਛੇ ਰਹਿ ਗਏ ਸੀਗੇ। ਉਹ ਅਕਸਰ ਕਿਤੇ ਨਾ ਕਿਤੇ ਤਾਸ਼ ਜਿਹੜੇ ਆ ਜੀ ਉਹ ਖੇਡਦੇ ਪਿੰਡਾਂ ਦੇ ਵਿੱਚ ਨਜ਼ਰ ਆਉਂਦੇ ਨੇ। ਜਿਹੜਾ ਮਾੜਾ ਮੋਟਾ ਕੋਈ ਡਰ ਡੁੱਕਰ ਪਹਿਲਾਂ ਲੋਕਾਂ ਦੇ ਚਿਹਰਿਆਂ ਤੇ ਕਿਤੇ ਕਿਤੇ ਦਿਖਦਾ ਸੀਗਾ ਉਹ ਲੋਕ ਜਿਹੜਾ ਜੀ ਉਹ ਡਰ ਨਹੀਂ ਰਹੇ, ਬੜੀ ਤੇਜ਼ੀ ਦੇ ਨਾਲ ਪਿੰਡਾਂ 'ਚ ਪਰਤ ਰਹੇ ਨੇ। ਇਹ ਕਹਿੰਦਿਆਂ ਹੋਇਆ ਤੇ ਵੇਖੀ ਜਾਊਗੀ ਜੋ ਹੋਊਗੀ। ਐਵੇਂ ਸਾਨੂੰ ਜਿਹੜਾ ਜੀ ਉਹ ਸਰਕਾਰ ਨੇ ਵਕਤ ਜਿਹੜਾ ਜੀ ਉਹ ਪਾ ਦਿੱਤਾ। ਸਹੀ ਪੁੱਛੋ ਤਾਂ ਪੰਜਾਬ ਸਰਕਾਰ ਨੂੰ ਹੁਣ ਇਸ ਮਸਲੇ ਦੇ ਉੱਤੇ ਖਹਿੜਾ ਜਿਹਾ ਛਡਾਉਣਾ ਔਖਾ ਹੋਇਆ ਪਿਆ ਜੀ। ਬਿਲਕੁਲ ਜੀ, ਐਵੇਂ ਸ਼ੇਰ ਆ ਗਿਆ ਤੇ ਜਿੱਦਣ ਸ਼ੇਰ ਆਉਣਾ ਪਤਾ ਨਹੀਂ ਲੱਗਣਾ। ਅੱਗੇ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰ ਲੈਂਦੇ ਹਾਂ। ਕਾਂਗਰਸ ਪਾਰਟੀ ਹੁਣ ਜਿੱਦਾਂ ਵੋਟਾਂ ਦੇ ਲਾਗੇ ਆਣ ਕੇ ਜੀ ਬੜਾ ਖਬਰਾਂ ਦੇ ਵਿੱਚ ਰਹਿ ਰਹੇ ਆ, ਸਪੈਸ਼ਲੀ ਜਦ ਦੇ ਚਰਨਜੀਤ ਸਿੰਘ ਚੰਨੀ ਪ੍ਰਧਾਨ ਬਣਾਏ ਗਏ ਆ। ਇਸ ਨੇਤਾ ਨੇ ਬਿਆਨ ਦਿੱਤਾ ਕਿ ਜੇ ਤੇ ਸਰਕਾਰ ਆਉਂਦੀ ਆ ਜੀ ਸੱਤਾ ਦੇ ਵਿੱਚ ਤੇ ਹਰੇਕ ਸਾਲ ਆਪਣੀ ਜ਼ਮੀਨ ਜਾਇਦਾਦ ਦਾ ਇਹ ਵੇਰਵਾ ਦੱਸਿਆ ਕਰਨਗੇ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਬਿਆਨ ਤਾਂ ਜਿਹੜਾ ਜੀ ਉਹ ਦਿੱਤਾ, ਪਰ ਇਹ ਬਿਆਨ ਐਕਚੁਅਲੀ ਤੁਸੀਂ ਇਹ ਕਹ ਲਓ ਕਿ ਮੈਚੋਰ ਬਿਆਨ ਜਿਹੜਾ ਜੀ ਕਿਸੇ ਪਾਸੇ ਤੋਂ ਨਹੀਂ ਦਿੰਦਾ। ਅਕਸਰ ਹੀ ਉਹ ਆਪਣੇ ਇਮੈਚੋਰ ਦੇ ਜਿਹੜੇ ਬਿਆਨਾਂ ਦੇ ਕਰਕੇ ਚਰਨਜੀਤ ਸਿੰਘ ਚੰਨੀ ਹੋਰੀ ਜਿਹੜੇ ਜੀ ਉਹ ਘਿਰਦੇ ਰਹਿੰਦੇ ਨੇ। ਉਹਨਾਂ ਨੇ ਇਹ ਗੱਲ ਕਹੀ ਆ, ਜਿਹੜੀ ਜਵਾਨੀ ਸੰਭਾਲ ਯਾਤਰਾ ਸੀਗੀ ਉਹ ਸਮਾਪਤ ਵੀ ਕਰਤੀ ਹੈ 2 ਦਿਨ ਕਰਕੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਕਾਂਗਰਸ ਪਾਰਟੀ ਦੇ ਜਿਹੜੇ ਵਿਧਾਇਕ ਨੇ ਜੇ ਸਰਕਾਰ ਆਉਂਦੀ ਆ ਤੇ ਹਰ ਸਾਲ ਆਪਣੀ ਜਾਇਦਾਦ ਦੇ ਵੇਰਵੇ ਲੋਕ ਕਚਹਿਰੀ ਦੇ ਵਿੱਚ ਦੇਣਗੇ ਵਿਧਾਇਕ। ਉਹਨਾਂ ਨੇ ਕਿਹਾ ਕਿ ਆਉਂਦੀਆਂ ਚੋਣਾਂ ਦੇ ਵਿੱਚ ਚੁਣੇ ਜਾਣ ਵਾਲੇ ਵਿਧਾਇਕ ਜਿਹੜੇ ਨੇ ਆਪਣੀ ਇਨਕਮ ਟੈਕਸ ਰਿਟਰਨ ਲੋਕਾਂ ਦੇ ਵਿੱਚ ਪੇਸ਼ ਕਰਨਗੇ ਤਾਂ ਕਿ ਸਿਆਸੀ ਪ੍ਰਬੰਧਾਂ ਦੇ ਵਿੱਚ ਪਾਰਦਰਸ਼ਤਾ ਜਿਹੜੀ ਹੈ ਜੀ ਉਹ ਰੱਖੀ ਜਾ ਸਕੇ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਹੋਰੀ ਵੀ ਉਹਨਾਂ ਦੇ ਜਿਹੜਾ ਉਹ ਨਾਲ ਸੀਗੇ ਜੀ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਹ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨੂੰ ਢੁਕਵਾਂ ਬਦਲ ਜਿਹੜਾ ਜੀ ਉਹ ਦੇ ਰਹੀ ਹੈ, ਕਿਉਂਕਿ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਤੇ ਕਾਂਗਰਸ ਵੱਲ ਨੂੰ ਉਹਨਾਂ ਦਾ ਝੁਕਾਅ ਜਿਹੜਾ ਜੀ ਉਹ ਹੋ ਗਿਆ। ਉਹਨਾਂ ਨੇ ਕਿਹਾ ਕਿ ਜੀ ਸਰਕਾਰ ਬਣਦੇ ਤੇ ਨਸ਼ੇੜੀਆਂ ਦਾ ਇਲਾਜ ਜਿਹੜਾ ਕਰਾਇਆ ਜਾਊਗਾ ਤੇ ਨਸ਼ਿਆਂ ਦੀ ਤਸਕਰੀ ਦੇ ਸਰਗਣਿਆਂ ਨੂੰ ਜੇਲ੍ਹਾਂ ਦੇ ਵਿੱਚ ਜਿਹੜਾ ਜੀ ਉਹ ਡੱਕਿਆ ਜਾਊਗਾ। ਚੰਨੀ ਹੋਰਾਂ ਨੇ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਨਸ਼ਿਆਂ ਦੀ ਸਮੱਸਿਆ ਦਾ ਖਾਤਮਾ ਤਰਜੀਹੀ ਇਹ ਏਜੰਡਾ ਜਿਹੜਾ ਜੀ ਉਹ ਹੋਊਗਾ। ਵੈਸੇ ਉਹਨਾਂ ਦਾ ਬਹੁਤਾ ਜਿਹੜਾ ਸੀਗਾ ਜੀ ਸੂਈ ਉਹ ਆਮ ਆਦਮੀ ਪਾਰਟੀ ਦੇ ਉੱਤੇ ਹੀ ਜਿਹੜੀ ਉਹ ਲੱਗੀ ਰਹੀ। ਹੁਣ ਸਵਾਲ ਇਹ ਆ ਕਿ ਜੇ ਮੰਨ ਲਓ ਜਿਹੜੀ ਤੁਸੀਂ ਟੈਕਸ ਰਿਟਰਨ ਭਰਨੀ ਆ ਉਹ ਜਨਤਕ ਕਰ ਦਿਓ, ਇਹਦੇ ਨਾਲ ਭ੍ਰਿਸ਼ਟਾਚਾਰ ਕਿਵੇਂ ਰੁਕ ਜੂਗਾ ਜੀ? ਜਿਹਨੇ ਭ੍ਰਿਸ਼ਟਾਚਾਰ ਕਰਨਾ ਆ ਉਹ ਚੋਰ ਮੋਰੀਆਂ ਨਹੀਂ ਲੱਭੂਗਾ, ਆਪਣੇ ਨਾਂ ਦੇ ਉੱਤੇ ਪ੍ਰਾਪਰਟੀ ਜਿਹੜੀ ਹੈ ਜੀ ਉਹ ਕਿਉਂ ਬਣਾਊਗਾ ਕੋਈ ਵੀ ਵਿਅਕਤੀ ਜਿਹੜਾ ਜੀ। ਤੁਹਾਨੂੰ ਯਾਦ ਹੋਣਾ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਬਣੀ ਸੀਗੀ ਪਿਛਲੀ, ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਹਰ ਸਾਲ ਜਿਹੜਾ ਜੀ ਉਹ ਵੇਰਵਾ ਦੇਣਗੇ, ਡਿਟੇਲ ਦੇਣਗੇ। ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਕਰ ਗਏ, ਕਹਿੰਦੇ ਜੀ ਅਸੀਂ ਵੇਰਵੇ ਤਾਂ ਇਕੱਠੇ ਕਰ ਲਿਆ ਪਰ ਸੋਨੀਆ ਗਾਂਧੀ ਹੋਰਾਂ ਨੂੰ ਭੇਜਤੇ ਆ, ਜਨਤਕ ਨਹੀਂ ਕੀਤੇ ਜਾ ਸਕਦੇ। ਇਹ ਉਦੋਂ ਵੀ ਕਹਿ ਕੇ ਜਿਹੜਾ ਜੀ ਉਹ ਮੁੱਕਰ ਗਏ ਸੀ। ਸ਼ਾਇਦ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਪੁੱਛਿਆ ਨੀਗਾ ਕਿਸੇ ਨੂੰ, ਬਾਕੀ ਕਾਂਗਰਸੀਆਂ ਨੂੰ ਬਿਨਾਂ ਪੁੱਛੇ ਤੋਂ ਬਿਆਨ ਜਿਹੜਾ ਜੀ ਇਹ ਦਾਗ ਦਿੱਤਾ ਹੈ। ਸੋ ਦੇਖਦੇ ਹਾਂ ਜੀ ਕਿ ਬਾਕੀ ਜਿਹੜੇ ਕਾਂਗਰਸੀ ਨੇ ਉਹਨਾਂ ਦਾ ਰਿਐਕਸ਼ਨ ਇਹਦੇ ਉੱਤੇ ਜਿਹੜਾ ਜੀ ਉਹ ਕਿਹੋ ਜਿਹਾ ਆਉਂਦਾ, ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਰਿਐਕਟ ਕਰਦੇ ਨੇ, ਕਰਨਾ ਕਿਹੋ ਜਿਹਾ। ਵੈਸੇ ਪਤਾ ਹੀ ਆ ਬਹੁਤਿਆਂ ਨੂੰ ਜਿਹੜੀਆਂ ਬਾਕੀ ਪ੍ਰਾਪਰਟੀਜ਼ ਬਣਾਈ ਬੈਠੇ ਨੇ ਉਹਨਾਂ ਦਾ ਅਜੇ ਤੱਕ ਵੇਰਵਾ ਜਿਹੜਾ ਜੀ ਉਹ ਕਿਸੇ ਨੇ ਸਾਂਝਾ ਨਹੀਂ ਕੀਤਾ ਤੇ ਕਰਨਾ ਵੀ ਕਿਸੇ ਨੇ ਨਹੀਂ ਜੀ। ਇਹ ਤੇ ਗੱਲਾਂ ਹੀ ਹੈਗੀਆਂ। ਤੇ ਅੱਗੇ ਆਪਾਂ ਸੁੱਚਾ ਸਿੰਘ ਛੋਟੇਪੁਰ ਦੀ ਤੇ ਜੋਗਿੰਦਰ ਯਾਦਵ ਦੀ ਗੱਲ ਕਰਦੇ ਹਾਂ ਕਿ ਬੜੇ ਫਰੰਟ ਬਣ ਰਹੇ, ਪਾਰਟੀਆਂ ਬਣ ਰਹੇ, ਤੇ ਇਹ ਵੀ ਸੋਚਿਆ ਜਾ ਰਿਹਾ ਕਿ ਪੰਜਾਬ ਵਿੱਚ ਉਹ ਸਾਂਝਾ ਗੱਠਜੋੜ ਬਣਾ ਸਕਦੇ। ਬਿਲਕੁਲ ਜੀ, ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਪੀੜਤ ਨੇ ਜੀ, ਸੁੱਚਾ ਸਿੰਘ ਛੋਟੇਪੁਰ, ਡਾਕਟਰ ਧਰਮਵੀਰ ਗਾਂਧੀ, ਯੋਗਿੰਦਰ ਯਾਦਵ, ਇਹ ਜਿਹੜੇ ਆ ਜੀ 2017 ਦੇ ਵਾਸਤੇ ਹੱਥ ਜਿਹੜਾ ਜੀ ਉਹ ਮਿਲਾ ਸਕਦੇ ਨੇ ਸੰਭਾਵੀ ਰੂਪ ਦੇ ਵਿੱਚ। ਆਮ ਆਦਮੀ ਪਾਰਟੀ ਦੇ ਵਿੱਚੋਂ ਨਿਕਲਣ ਤੋਂ ਬਾਅਦ ਆਪਣੀ ਪਾਰਟੀ ਜਿਹੜੀ ਹੈ ਜੀ ਆਪਣਾ ਪੰਜਾਬ ਪਾਰਟੀ ਬਣਾਉਣ ਵਾਲੇ ਸੁੱਚਾ ਸਿੰਘ ਛੋਟੇਪੁਰ ਨੇ ਸਵਰਾਜ ਇੰਡੀਆ ਸਿਆਸੀ ਪਾਰਟੀ ਬਣਾਉਣ ਵਾਲੇ ਯੋਗਿੰਦਰ ਯਾਦਵ ਦੇ ਨਾਲ ਆਪਸੀ ਗੱਠਜੋੜ ਦੇ ਵਾਸਤੇ ਹਾਮੀ ਜਿਹੜੀ ਹੈ ਜੀ ਉਹ ਭਰੀ ਆ। ਉਹਨਾਂ ਨੇ ਕਿਹਾ ਕਿ ਉਹ ਪੰਜਾਬ ਪ੍ਰੋਗਰੈਸਿਵ ਅਲਾਇੰਸ ਜਿਹੜਾ ਜੀ ਉਹ ਬਣਾਉਣਗੇ ਔਰ ਇਹਦੇ ਵਾਸਤੇ ਉਹਨਾਂ ਦੀ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਚੱਲ ਚੁੱਕੀ ਹੋਈ ਆ। ਔਰ ਇਹ ਹੈ ਜੀ ਕਿ ਡਾਕਟਰ ਗਾਂਧੀ ਦੇ ਵੱਲੋਂ ਵੀ ਇਸ ਤਰ੍ਹਾਂ ਦੇ ਸੰਕੇਤ ਜਿਹੜੇ ਆ ਜੀ ਉਹ ਦਿੱਤੇ ਜਾ ਚੁੱਕੇ ਨੇ ਕਿ ਉਹ ਇਸ ਪੰਜਾਬ ਪ੍ਰੋਗਰੈਸਿਵ ਅਲਾਇੰਸ ਦੇ ਨਾਲ ਜਿਹੜਾ ਜੀ ਉਹ ਆ ਸਕਦੇ ਨੇ। ਜਿਹੜੇ ਯਾਦਵ ਨੇ, ਯੋਗਿੰਦਰ ਯਾਦਵ, ਉਹਨਾਂ ਦੇ ਵੱਲੋਂ ਬਣਾਈ ਗਈ ਨਵੀਂ ਸਵਰਾਜ ਇੰਡੀਆ ਪਾਰਟੀ ਜਿਹੜੀ ਹੈ ਜੀ ਉਹਦੀ 18 ਮੈਂਬਰੀ ਪ੍ਰੀਸੀਡੀਅਮ ਦੇ ਜਿਹੜੇ ਮੈਂਬਰ ਨੇ ਰਾਜੀਵ ਗੋਦਾਰਾ,
ਉਹਨਾਂ ਨੇ ਵੀ ਇਸ ਗੱਲ ਦੀ ਜਿਹੜੀ ਹੈ ਜੀ ਉਹ ਪੁਸ਼ਟੀ ਕੀਤੀ ਹੈ ਕਿ ਵਿਧਾਨ ਸਭਾ ਚੋਣਾਂ ਦੇ ਵਾਸਤੇ ਗੱਠਜੋੜ ਜਿਹੜਾ ਜੀ ਉਹ ਬਣਾਇਆ ਜਾ ਸਕਦਾ ਹੈ। ਪਰ ਨਾਲ ਦੀ ਨਾਲ ਯੋਗਿੰਦਰ ਯਾਦਵ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਜਿਹੜਾ ਮਨਜੀਤ ਸਿੰਘ ਨੇ ਇੱਥੇ ਬਣਾਇਆ ਹੋਇਆ ਜੀ ਸਵਰਾਜ ਅਭਿਆਨ, ਉਹਦੇ ਨਾਲ ਉਹਨਾਂ ਦਾ ਕੋਈ ਸੰਬੰਧ ਜਿਹੜਾ ਜੀ ਉਹ ਨਹੀਂ ਹੈਗਾ। ਭਾਵ ਕਿ ਮਨਜੀਤ ਸਿੰਘ ਜਿਨ੍ਹਾਂ ਨੇ ਇੱਕ ਕਾਹਲੀ ਕੀਤੀ ਸੀ ਕਾਫੀ, ਉਹ ਪਹਿਲਾਂ ਯੋਗਿੰਦਰ ਯਾਦਵ ਦੇ ਨੇੜੇ ਸਨ। ਯੋਗਿੰਦਰ ਯਾਦਵ ਨੂੰ ਪੁੱਛੇ ਤੋਂ ਬਿਨਾਂ ਹੀ ਉਹਨਾਂ ਨੇ ਇੱਥੇ ਸਵਰਾਜ ਨਾਂ ਦੀ ਪਾਰਟੀ ਜਿਹੜੀ ਹੈ ਜੀ ਉਹ ਖੜੀ ਕਰ ਲਈ ਸੀ। ਉਹ ਭੱਜੇ ਫਿਰਦੇ ਨੇ, ਕਦੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਵੱਲ, ਕਦੀ ਡਾਕਟਰ ਗਾਂਧੀ ਦੇ ਵੱਲ। ਉਹ ਅਲੱਗ ਥਲੱਗ ਜੇ ਜਿਹੜਾ ਜੀ ਉਹ ਹੋ ਕੇ ਬਹਿ ਗਏ ਨੇ। ਹੁਣ ਦੇਖਦੇ ਆ ਕਿ ਸੁੱਚਾ ਸਿੰਘ ਛੋਟੇਪੁਰ, ਡਾਕਟਰ ਗਾਂਧੀ, ਯੋਗਿੰਦਰ ਯਾਦਵ ਜਿਹੜੇ ਨੇ ਉਹਨਾਂ ਦਾ ਜਿਹੜਾ ਜੀ ਇਹ ਪ੍ਰੋਗਰੈਸਿਵ ਅਲਾਇੰਸ ਜਿਹੜਾ ਜੀ ਉਹ ਕਿੰਨਾ ਕੁ ਅੱਗੇ ਜਿਹੜਾ ਜੀ ਉਹ ਵੱਧਦਾ ਹੈ। ਦੂਜੇ ਪਾਸੇ ਜਿਹੜੀ ਆਵਾਜ਼ੇ ਪੰਜਾਬ ਦੇ ਨਾਲ ਵੀ ਇਹਨਾਂ ਨੇ ਕਿਹਾ ਕਿ ਉਹਨਾਂ ਦੀ ਗੱਲਬਾਤ ਜਿਹੜੀ ਹੈ ਜੀ ਉਹ ਚੱਲ ਰਹੀ ਹੈ, ਪਰ ਆਵਾਜ਼ੇ ਪੰਜਾਬ ਜਿਹੜਾ ਬਣਨਾ ਸੀਗਾ ਜੀ ਉਹਦਾ ਤਾਂ ਪਤਾ ਨਹੀਂ ਕੁਝ ਵੀ ਲੱਗ ਰਿਹਾ ਕਿ ਉਹ ਕਿੱਥੇ ਆ। ਉਹ ਇੱਕ ਬਿਆਨ ਦੇ ਕੇ ਫਿਰ ਦੁਬਾਰਾ ਜਿਹੜਾ ਜੀ ਉਹ ਗਾਇਬ ਹੋ ਜਾਂਦੇ ਨੇ। ਸਿੱਧੂ ਸਾਹਿਬ ਇਸ ਵਾਰੀ ਇੱਕ ਵਾਰੀ ਫਿਰ ਜਿਹੜਾ ਜੀ ਉਹ ਹਾਲ ਦੀ ਘੜੀ ਗਾਇਬ ਨੇ ਜੀ। ਬਿਲਕੁਲ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਸੰਤ ਸੀਚੇਵਾਲ ਨੂੰ ਇੱਕ ਅਵਾਰਡ ਦੇ ਨਾਲ ਸਨਮਾਨ ਕੀਤਾ ਗਿਆ ਜੀ। ਜੀ ਬਲਬੀਰ ਸਿੰਘ ਸੀਚੇਵਾਲ ਹੋਰਾਂ ਨਵੀਂ ਦਿੱਲੀ ਦੇ ਵਿੱਚ ਇੱਥੇ ਇੱਕ ਜਿਹੜਾ ਮੀਡੀਆ ਹੈ ਜੀ ਅਦਾਰਾ, ਉਹਦੇ ਵੱਲੋਂ ਅਵਾਰਡ ਜਿਹੜਾ ਦਿੱਤਾ ਗਿਆ ਜੀ। ਇਹ ਅਵਾਰਡ ਜਿਹੜਾ ਹੈ ਸਫਾਈਗਰੀ ਅਵਾਰਡ ਹੈ। ਜਿਹੜੀ ਅਦਾਕਾਰਾ ਐਸ਼ਵਰਿਆ ਰਾਏ ਬੱਚਨ, ਸੂਚਨਾ ਪ੍ਰਸਾਰਣ ਮੰਤਰੀ ਐਮ ਵੈਂਕਈਆ ਨਾਇਡੂ ਤੇ ਇੰਡੀਆ ਟੂਡੇ ਗਰੁੱਪ ਦੇ ਐਡੀਟਰ ਇਨ ਚੀਫ ਅਰੁਣ ਪੁਰੀ ਨੇ ਸਾਂਝੇ ਤੌਰ ਦੇ ਉੱਤੇ ਜਿਹੜਾ ਜੀ ਇਹ ਅਵਾਰਡ ਦਿੱਤਾ ਔਰ 14 ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਜਿਹੜਾ ਜੀ ਉਹ ਕੀਤਾ ਗਿਆ। ਜਿਹੜੀ ਸਫਾਈਗਰੀ ਦਾ ਅਵਾਰਡ ਸੀਗਾ ਉਹ ਬਲਬੀਰ ਸਿੰਘ ਸੀਚੇਵਾਲ ਹੋਰਾਂ ਨੂੰ ਜਿਹੜਾ ਜੀ ਉਹ ਦਿੱਤਾ ਗਿਆ। ਇਹ ਉਹਨਾਂ ਨੂੰ ਅਵਾਰਡ ਜਿਹੜਾ ਜੀ ਪਵਿੱਤਰ ਜਿਹੜੀ ਕਾਲੀ ਵੇਈ ਆ ਉਹਦੀ ਸਫਾਈ ਦੇ ਸਦਕਾ ਜਿਹੜਾ ਜੀ ਉਹ ਦਿੱਤਾ ਗਿਆ। ਜਿਹੜੇ ਬਲਬੀਰ ਸਿੰਘ ਸੀਚੇਵਾਲ ਹੋਰੀ ਨੇ ਉਹਨਾਂ ਨੇ ਇੱਥੇ ਬੋਲਦਿਆਂ ਹੋਇਆ ਜਿਹੜੀ ਆ ਜੀ ਇਹ ਗੱਲ ਕਹੀ ਹੈ ਕਿ ਇਹ ਉਹਨਾਂ ਦੇ ਇਕੱਲਿਆਂ ਦਾ ਕੋਈ ਇਹ ਕ੍ਰੈਡਿਟ ਨਹੀਂ ਹੈਗਾ, ਬਲਕਿ ਇਹ ਲੋਕਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਸਫਾਈ ਜਿਹੜੀ ਆ ਉਹ ਕਰਾਈ ਆ। ਉਹਨਾਂ ਨੇ ਕਿਹਾ ਕਿ ਜਿਹੜਾ ਪਾਣੀ ਵੇਸਟ ਹੁੰਦਾ ਆ ਉਹਨੂੰ ਦੁਬਾਰਾ ਸਾਫ਼ ਕਰਕੇ ਜਿਹੜਾ ਜੀ ਉਹ ਵਰਤੇ ਜਾਣ ਦਾ ਪ੍ਰੋਜੈਕਟ ਜਿਹੜਾ ਉਹਨਾਂ ਨੇ ਚਲਾਇਆ। ਇਸ ਪ੍ਰੋਜੈਕਟ ਨੂੰ ਸੈਂਟਰ ਦੀ ਸਰਕਾਰ ਨੇ ਵੀ ਜਿਹੜਾ ਜੀ ਉਹ ਮੰਨਿਆ ਔਰ ਗੰਗਾ ਦੇ ਉੱਤੇ ਕੇਂਦਰ ਦੀ ਸਰਕਾਰ ਨੇ 1657 ਪਿੰਡਾਂ ਦੇ ਵਿੱਚ ਸੀਚੇਵਾਲ ਮਾਡਲ ਜਿਹੜਾ ਜੀ ਇਹਨੂੰ ਲਾਗੂ ਕੀਤਾ। ਉਹਨਾਂ ਨੇ ਕਿਹਾ ਕਿ ਇਹ ਸਮੁੱਚੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਲਾਗੂ ਕੀਤਾ ਜਾਣਾ ਚਾਹੀਦਾ। ਇਹ ਕੋਈ ਮਾਡਲ ਉਹਨਾਂ ਦਾ ਨਿਗਾ ਹੈਗਾ। ਉਹਨਾਂ ਨੇ ਕਿਹਾ ਕਿ ਇਹ ਲੋਕਾਂ ਦਾ ਜਿਹੜਾ ਜੀ ਉਹ ਮਾਡਲ ਹੈ ਔਰ ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਜੀ ਪਾਣੀ ਨੂੰ ਸਾਫ਼ ਕਰਕੇ ਮੁੜ ਕੇ ਵਰਤਣਾ ਜਿਹੜਾ ਜੀ ਇਹ ਸਭ ਤੋਂ ਵੱਡੀ ਜਿਹੜੀ ਗੱਲ ਆ। ਉਹਨਾਂ ਨੇ ਕਿਹਾ ਕਿ ਜੇ ਪਾਣੀ ਨੂੰ ਰੀਸਾਈਕਲ ਨਾ ਕੀਤਾ ਗਿਆ ਤਾਂ ਪਾਣੀ ਮੁੱਕਦਿਆਂ ਜਿਹੜਾ ਜੀ ਉਹ ਸਮਾਂ ਨਹੀਂ ਲੱਗਣਾ। ਬਿਲਕੁਲ ਜੀ, ਇਹ ਸਮੇਂ ਦੀ ਲੋੜ ਆ ਹਰੇਕ ਦੇਸ਼ ਨੂੰ, ਨਹੀਂ ਤਾਂ ਪਾਣੀਆਂ ਦੀ ਜੰਗ ਸ਼ੁਰੂ ਹੋ ਜਾਊਗੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਅਖੀਰਲਾ ਮੇਰਾ ਸਵਾਲ ਆ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਖਬਰਾਂ ਦੇ ਵਿੱਚ ਵੀ ਕਵਰ ਕਰਦੇ ਰਹੇ ਹਾਂ ਕਿ ਜਿਹੜਾ ਸਰਬੱਤ ਖਾਲਸਾ ਬੁਲਾਇਆ ਜਾਣਾ ਆ, ਜਗਤਾਰ ਸਿੰਘ ਹਵਾਰਾ ਨੇ ਉਸ ਦੀ ਜਿਹੜੀ ਜ਼ਿੰਮੇਵਾਰੀ ਆ ਉਹ 5 ਪਿਆਰਿਆਂ ਨੂੰ ਸੌਂਪੀ ਆ। ਪਰ ਇਸ ਤੇ ਲੱਗਦਾ ਹੈ ਜੀ ਕਿਤੇ ਨਾ ਕਿਤੇ ਕਿ ਸਿਮਰਨਜੀਤ ਸਿੰਘ ਮਾਨ ਇਸ 'ਚ ਖੁਸ਼ ਨੇ। ਬਿਲਕੁਲ ਜੀ। ਇਹਦੇ ਵਿੱਚ ਜਿਹੜੀ ਆਪਾਂ ਕੱਲ੍ਹ ਗੱਲ ਕੀਤੀ ਸੀਗੀ ਕਿ ਜਗਤਾਰ ਸਿੰਘ ਹਵਾਰਾ ਹੋਰਾਂ ਦੀ ਜਿਹੜੀ ਚਿੱਠੀ ਆ ਉਹ ਉਹਨਾਂ ਦੇ ਵਕੀਲ ਨੇ ਜਾਰੀ ਕੀਤੀ ਸੀਗੀ। ਉਹਦੇ ਵਿੱਚ ਉਹਨਾਂ ਨੇ ਇੱਕ ਅਹਿਮ ਫੈਸਲਾ ਲਿਆ ਸੀਗਾ ਕਿ ਜਿਹੜਾ ਪਿਛਲਾ ਸਰਬੱਤ ਖਾਲਸਾ ਸੀਗਾ, ਜਿਹੜੇ ਉਹਦੇ ਵਿੱਚ ਜਥੇਦਾਰ ਥਾਪੇ ਗਏ ਸੀਗੇ, ਉਹ ਅਗਵਾਈ ਨਹੀਂ ਕਰਨਗੇ ਸਰਬੱਤ ਖਾਲਸਾ ਦੀ। ਇਹਦੇ ਵਾਸਤੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਰਤਰਫ ਕੀਤੇ ਗਏ 5 ਪਿਆਰੇ ਸੀਗੇ ਉਹਨਾਂ ਨੂੰ ਅਗਵਾਈ ਜਿਹੜੀ ਆ ਜੀ ਉਹ ਸੌਂਪੀ ਗਈ ਆ। ਸ਼ਾਇਦ ਜਗਤਾਰ ਸਿੰਘ ਹਵਾਰਾ ਹੋਰਾਂ ਦੀ ਸੋਚ ਇਹ ਹੋਵੇ ਕਿ ਇਹਦੇ ਨਾਲ ਧੜੇਬੰਦੀ ਜਿਹੜੀ ਆ ਜੀ ਉਹ ਸਮਾਪਤ ਹੋ ਸਕਦੀ ਆ, ਕਿਉਂਕਿ ਉਹਨਾਂ ਨੂੰ ਇੱਕ ਧੜੇ ਦੇ ਜਿਹੜਾ ਜੀ ਉਹ ਜਥੇਦਾਰ ਸਮਝਿਆ ਜਾ ਰਿਹਾ। ਪਰ ਹੁਣ ਇਹਦੇ ਉੱਤੇ ਅਕਾਲੀ ਦਲ ਐੜਾ ਦੇ ਪ੍ਰਧਾਨ ਜਿਹੜੇ ਨੇ ਸਿਮਰਨਜੀਤ ਸਿੰਘ ਮਾਨ ਹੋਰੀ, ਉਹਨਾਂ ਨੇ ਕਿੰਤੂ ਪਰੰਤੂ ਜਿਹੜਾ ਜੀ ਉਹ ਕਰ ਦਿੱਤਾ। ਉਹਨਾਂ ਨੇ ਕਿਹਾ ਹੈ ਕਿ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਜੇਲ੍ਹ ਤੋਂ ਜਿਹੜੀ ਭੇਜੀ ਗਈ ਚਿੱਠੀ ਆ ਜਿਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਅਗਵਾਈ ਇਹਦੀ ਜਥੇਦਾਰਾਂ ਦੀ ਥਾਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਰਤਰਫ ਕੀਤੇ ਗਏ 5 ਪਿਆਰੇ ਜਿਹੜੇ ਦੀ ਕਰਨਗੇ। ਉਹਨਾਂ ਨੇ ਇਹਦੇ ਉੱਤੇ ਬੇਭਰੋਸਗੀ ਜਿਹੜੀ ਆ ਜੀ ਉਹ ਜਤਾ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਮੀਡੀਆ ਦੇ ਰਾਹੀਂ ਜਥੇਦਾਰ ਹਵਾਰਾ ਦੇ ਵੱਲੋਂ ਸਰਬੱਤ ਖਾਲਸਾ ਸੰਬੰਧੀ ਜਿਹੜੇ ਵਿਚਾਰ ਆਏ ਨੇ ਇਹ ਸਹੀ ਹੋਣ ਜਾਂ ਨਾ ਸਹੀ ਹੋਣ ਦੇ ਬਾਰੇ 'ਚ ਸਿੱਖ ਸੰਗਤਾਂ ਦੇ ਵਿੱਚ ਭੰਬਲ ਭੂਸਾ ਆ ਕਿ ਇਹ ਵਿਚਾਰ ਅਕਾਲ ਤਖਤ ਦੇ ਜਥੇਦਾਰ ਨੇ ਭੇਜੇ ਨੇ ਜਾਂ ਉਹਨਾਂ ਦੇ ਨਾਂ ਦੀ ਦੁਰਵਰਤੋਂ ਜਿਹੜੀ ਆ ਜੀ ਉਹ ਹੋ ਰਹੀ ਆ। ਉਹਨਾਂ ਨੇ ਕਿਹਾ ਕਿਉਂਕਿ ਅਕਾਲ ਤਖਤ ਦੇ ਜਥੇਦਾਰ ਤਾਂ ਖੁਦ ਜੇਲ੍ਹਾਂ ਦੇ ਵਿੱਚ ਬੰਦ ਹੈ, ਇਸ ਕਰਕੇ ਇਹ ਮਾਮਲਾ ਉਹਨਾਂ ਨੂੰ ਸ਼ੱਕੀ ਜਿਹੜਾ ਜੀ ਉਹ ਜਾਪਦਾ ਹੈ। ਔਰ
ਐਕਚੁਅਲੀ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਜਿਹੜੇ 10 ਨਵੰਬਰ 15 ਦੇ ਸਰਬੱਤ ਖਾਲਸਾ ਦੇ ਹੋਏ 13 ਫੈਸਲੇ ਸੀ ਜਿਨ੍ਹਾਂ ਦੇ ਵਿੱਚ ਤਖਤਾਂ ਦੇ ਜਥੇਦਾਰੀ ਦੀ ਨਿਯੁਕਤੀ ਵੀ ਹੋਈ ਆ, ਇਹਨੂੰ ਹੁਣ ਪੰਜ ਪਿਆਰੇ ਜਿਹੜਾ ਜੀ ਉਹ ਪ੍ਰਵਾਨ ਨਹੀਂ ਕਰਦੇ। ਉਹਨਾਂ ਨੇ ਇਹ ਕਿਹਾ ਜੀ ਕਿ ਇਹਦੀ ਅਗਵਾਈ ਜਥੇਦਾਰਾਂ ਦੇ ਵੱਲੋਂ ਹੀ ਕੀਤੀ ਜਾਣੀ ਚਾਹੀਦੀ ਹੈ। ਹੁਣ ਪਤਾ ਨਹੀਂ ਇਸ ਖਬਰ ਨੂੰ ਇਹਦੇ ਨਾਲ ਕਿੰਨਾ ਕੁ ਜੋੜ ਕੇ ਵੇਖਿਆ ਜਾ ਸਕਦਾ ਹੈ। ਪਿਛਲੇ ਦਿਨੀ ਇਹ ਖਬਰ ਵੀ ਜਿਹੜੀ ਆਈ ਸੀਗੀ ਕਿ ਤਖਤਾਂ ਦੇ ਉੱਤੇ ਜਿਹੜੀਆਂ ਮੀਟਿੰਗਸ ਹੋ ਰਹੀਆਂ ਨੇ, ਜਿਹੜੀਆਂ ਮੀਟਿੰਗਸ ਪਹਿਲਾਂ ਗਰਮ ਖਿਆਲੀਆਂ ਨੂੰ ਕਰਨ ਨਹੀਂ ਸਨ ਦਿੱਤੀਆਂ ਜਾਂਦੀਆਂ, ਅਕਸਰ ਜਿਹੜੀ ਸਰਕਾਰੀ ਧਿਰ ਸੀ ਉਹਦੇ ਵਿੱਚ ਰੋੜੇ ਅਟਕਾਉਂਦੀ ਸੀਗੀ, ਹੁਣ ਇਹਨਾਂ ਮੀਟਿੰਗਾਂ ਨੂੰ ਰੋਕਿਆ ਨਹੀਂ ਗਿਆ, ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰੀ ਵੀ ਇਹਨਾਂ ਮੀਟਿੰਗਾਂ ਦੇ ਵਿੱਚ ਜਿਹੜੇ ਸਨ ਕਿ ਉਹਨਾਂ ਨੂੰ ਨਾ ਨਹੀਂ ਕੀਤੀ ਗਈ, ਉਹਨਾਂ ਨੂੰ ਬਲਕਿ ਜਿਹੜੀਆਂ ਮੀਟਿੰਗਾਂ ਕਰਨ ਵੀ ਦਿੱਤੀਆਂ ਗਈਆਂ, ਬਾਕੀ ਸਾਰਾ ਪ੍ਰਬੰਧ ਜਿਹੜਾ ਸੀ ਉਹ ਕਰਨ ਦਿੱਤਾ ਗਿਆ, ਸਾਰੀ ਗੱਲਬਾਤ ਜਿਹੜੀ ਸੀ ਉਹ ਕਰਨ ਦਿੱਤੀ ਗਈ ਔਰ ਬੜੇ ਸਲੀਕੇ ਦੇ ਨਾਲ ਜਿਹੜੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਪੇਸ਼ ਆਉਂਦੇ ਰਹੇ। ਇੱਕ ਦੂਜੀ ਖਬਰ ਆਪਾਂ ਦੂਸਰੀ ਇਹ ਵੀ ਸਾਂਝੀ ਕੀਤੀ ਸੀਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੁਝ ਅਹਿਮ ਅਹੁਦੇਦਾਰੀਆਂ ਜਿਹੜੀਆਂ ਉਹ ਵੰਡਣ ਦੀ ਗੱਲਬਾਤ ਵੀ ਜਿਹੜੀ ਉਹ ਚੱਲ ਰਹੀ ਹੈ ਤਾਂ ਕਿ ਸਰਬੱਤ ਖਾਲਸਾ ਨੂੰ ਜਿਹੜਾ ਜੀ ਉਹ ਠੰਡਿਆ ਪਾਇਆ ਜਾ ਸਕੇ। ਪਤਾ ਨਹੀਂ ਹੁਣ ਇਸ ਪਾਸੇ ਵੱਲ ਨੂੰ ਹੀ ਇਹ ਸਟੈਪ ਕਿਤੇ ਨਾ ਕਿਤੇ ਹੋ ਸਕਦਾ। ਕੁਝ ਵੀ ਹੋ ਸਕਦਾ ਜੀ, ਪਰਦੇ ਦੇ ਪਿੱਛੇ ਕੁਝ ਨਹੀਂ ਪਤਾ ਲੱਗਦਾ, ਇਹ ਹੁੰਦਾ ਹੀ ਹੈ ਇਸ ਤਰ੍ਹਾਂ। ਦੇ ਅਖੀਰ ਵਿੱਚ ਆਜਨਾਵਾ ਤੇ ਬੰਗਲਾਦੇਸ਼ੀ ਜਾਂ ਭਾਵੇਂ ਅਫਗਾਨ ਬੋਲਣ, ਹਰ ਕੋਈ ਪਾਕ ਨੂੰ ਰਿਹਾ ਹੈ ਛੰਡ ਬੇਲੀ। ਬੰਗਲਾਦੇਸ਼ੀ ਜਾਂ ਭਾਵੇਂ ਅਫਗਾਨ ਬੋਲਣ, ਹਰ ਕੋਈ ਪਾਕ ਨੂੰ ਰਿਹਾ ਹੈ ਛੰਡ ਬੇਲੀ। ਸਾਰੇ ਆਖਦੇ ਅਮਨ ਨਹੀਂ ਰਹਿਣ ਦੇਣਾ, ਕਰਦਾ ਪਿਆ ਹੀ ਪਾਕ ਉਸ਼ਟੰਡ ਬੇਲੀ। ਮਸਲੇ ਦੱਸਣ ਲਈ ਪਾਕ ਜੇ ਟੀਮ ਭੇਜੇ, ਸਮਝੀ ਜਾਂਦੀ ਏ ਝੂਠ ਦੀ ਪੰਡ ਬੇਲੀ। ਕਰਦਾ ਪਾਕ ਦਾ ਕੋਈ ਯਕੀਨ ਹੈ ਨਹੀਂ, ਕਰਦਾ ਸਾਰਾ ਸੰਸਾਰ ਪਿਆ ਝੰਡ ਬੇਲੀ। ਘਰ ਦੇ ਵਿੱਚ ਵੀ ਕੋਈ ਇਤਫਾਕ ਹੈ ਨਾ, ਕਰਦਾ ਚੁੱਪ ਨਹੀਂ ਖਾਨ ਇਮਰਾਨ ਬੇਲੀ। ਘਰ ਦੇ ਵਿੱਚ ਵੀ ਕੋਈ ਇਤਫਾਕ ਹੈ ਨਾ, ਕਰਦਾ ਚੁੱਪ ਨਹੀਂ ਖਾਨ ਇਮਰਾਨ ਬੇਲੀ। ਫਾਈਲਾਂ ਚੋਣ ਕਮਿਸ਼ਨ ਵੀ ਪੜ੍ਹੀ ਜਾਂਦਾ, ਫਸ ਗਈ ਬੁਰੀ ਸ਼ਰੀਫ ਦੀ ਜਾਨ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਸਰਤ ਇਹ ਸਨ ਬਲਤੇਜ ਪੰਨੂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।